गलतियां साडियां ने जी, अपनियां गलतियां पहलां होईयां, नहीं तो दुनिया का सब तो वड्डा अंदोलन होया होवे। उस तो बाद भी सानू फिर आके सड़कों ते फिर बहना पवे। साडी लीडरशिप च कमी रही है। उन्हां करके जिहड़े सिरमौर लीडर सीगे उन्हां ने साडे नाल धोखा कीता, उहदे फलस्वरूप सानू अज सड़कों ते दुबारे बहना पिया। ਉਹੀ ਲੀਡਰ ਸਰਕਾਰ ਨਾਲ ਗੱਲ ਕਰਨ ਵਾਲੇ ਸੀ, ਉਸੇ ਲੀਡਰਾਂ ਨੂੰ ਅਸੀਂ ਸਮਝਦੇ ਸੀ ਕਿ ਉਹਨਾਂ ਤੋਂ ਬਿਨਾਂ ਸਾਡਾ ਕੰਮ ਚੱਲਦਾ ਨਹੀਂ, ਤੇ ਉਹੀ ਲੀਡਰ ਅਸੀਂ ਸੋਚਦੇ ਸੀ ਵੀ ਉਹ ਸਿਰਮੌਰ ਲੀਡਰ ਨੇ, ਉਹੀ ਟੇਬਲ ਟਾਕ ਤੇ ਫੇਲ ਕਰ ਸਕਦੇ ਨੇ ਉਹਨਾਂ ਨੂੰ। ਬਹੁਤ ਜਿਹੜੇ ਨੌਜਵਾਨ ਸੀ ਇਸ ਅੰਦੋਲਨ 'ਚ ਵੀ ਜਾਂ ਬਹੁਤ ਬੁੱਧੀਜੀਵੀ ਸੀ, ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਗਿਆ। ਵੈਸੇ ਭੁਲੇਖਾ ਤਾਂ ਲੋਕਾਂ ਨੇ ਚੋਣਾਂ 'ਚ ਉਹਨਾਂ ਦਾ ਕੱਢਤਾ, ਸਾਰਿਆਂ ਦੀ ਜ਼ਮਾਨਤਾਂ ਜ਼ਬਤ ਹੋਈਆਂ ਨੇ। ਕਾਡਰ ਦਾ ਕਸੂਰ ਨਹੀਂ ਹੁੰਦਾ, ਹਮੇਸ਼ਾ ਲੀਡਰ ਵਿਕਦੇ ਨੇ। ਉਹਨਾਂ ਨੂੰ ਤਾਂ ਹਜੇ ਵੀ ਉਮੀਦ ਹੈ ਵੀ ਕੁਛ ਨਾ ਕੁਛ ਹੋਊਗਾ, ਪਰ ਜਿਹੜੇ ਸਾਡੇ ਲੀਡਰ ਨੇ ਉਹ ਚੀਜ਼ੇ ਨਹੀਂ ਸੋਚਦੇ। ਉਹਨਾਂ ਨੂੰ ਭੁਲੇਖਾ ਰਹਿੰਦਾ ਵੀ ਸਾਡੇ ਪਿੱਛੇ ਤਾਂ ਲੋਕਾਂ ਨੇ ਤੁਰੇ ਹੀ ਰਹਿਣਾ। ਕਿਸਾਨਾਂ ਦੇ ਵੱਲੋਂ ਬੁਲਾਏ ਇਕੱਠ ਵਿੱਚ ਵੱਖ-ਵੱਖ ਨੌਜਵਾਨਾਂ ਨੇ ਆਪਣੇ ਖਿਆਲਾਤਾਂ ਦਾ ਪ੍ਰਗਟਾਵਾ ਕੀਤਾ ਹੈ। ਅਜਿਹਾ ਨੌਜਵਾਨ ਜਤਿੰਦਰ ਸਿੰਘ ਸਾਡੇ ਨਾਲ ਹੈ, ਜਿਨ੍ਹਾਂ ਨੇ ਦਿੱਲੀ ਕਿਸਾਨੀ ਅੰਦੋਲਨ ਦੇ ਵਿੱਚ ਵੀ 1 ਸਾਲ ਤੋਂ ਵਧੇਰੇ ਦਾ ਸਮਾਂ ਉਸ ਮੋਰਚੇ ਦੇ ਵਿੱਚ ਬੈਠ ਕੇ ਗੁਜ਼ਾਰਿਆ। ਸਟੇਜ ਦੇ ਉੱਪਰੋਂ ਬੋਲ ਕੇ ਆਏ ਨੇ, ਗੱਲਬਾਤ ਕਰ ਲੈਣੇ ਆ। ਬਾਈ ਸਭ ਤੋਂ ਪਹਿਲਾਂ ਫਤਿਹ ਬੁਲਾਉਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਤਿੰਦਰ ਬਾਈ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਵਾਰ-ਵਾਰ ਪੰਜਾਬ ਦੇ ਲੋਕਾਂ ਨੂੰ ਸੰਘਰਸ਼ ਕਰਨਾ। ਉਮੀਦ ਸੀ ਕਿ ਜਿਹੜਾ ਦਿੱਲੀ ਕਿਸਾਨੀ ਅੰਦੋਲਨ ਦੀ ਜਿੱਤ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਝੁਕੀ ਸੀ, ਤਾਂ ਲੋਕਾਂ ਨੂੰ ਉਮੀਦ ਸੀ ਕਿ ਹੁਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਕੋਈ ਚੁਣੌਤੀ ਨਹੀਂ, ਤਾਂ ਫਿਰ ਸੰਘਰਸ਼ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਕੀ ਕਹਿਣਾ ਚਾਹੁੰਦੇ ਹੋ? ਗਲਤੀਆਂ ਸਾਡੀਆਂ ਨੇ ਜੀ, ਆਪਣੀਆਂ ਗਲਤੀਆਂ ਪਹਿਲਾਂ ਹੋਈਆਂ, ਨਹੀਂ ਤਾਂ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਹੋਇਆ ਹੋਵੇ। ਉਸ ਤੋਂ ਬਾਅਦ ਵੀ ਸਾਨੂੰ ਫੇਰ ਆ ਕੇ ਸੜਕਾਂ ਤੇ ਫੇਰ ਬਹਿਣਾ ਪਵੇ, ਇਹ ਬਹੁਤ ਵੱਡੀ ਤਰਾਸਦੀ ਹੈ ਸਾਡੇ ਲਈ। ਸਾਡੀ ਲੀਡਰਸ਼ਿਪ 'ਚ ਕਮੀ ਰਹੀ ਹੈ। ਜਿੱਦਾਂ ਪਹਿਲਾਂ ਪਿਛਲੇ ਕਾਫੀ ਸਮੇਂ ਤੋਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜੇ ਅਸੀਂ ਦੇਖੀਏ ਵੀ ਸਾਨੂੰ ਉੱਦਾਂ ਦਾ ਲੀਡਰ ਨਹੀਂ ਮਿਲਿਆ, ਜਿਹੜੀ ਲੀਡਰਸ਼ਿਪ ਜਿਹੜੀ ਲੰਬੇ ਸਮੇਂ ਤੱਕ ਰਹੀ ਹੋਵੇ। ਸੋ ਉਹੀ ਲੀਡਰਸ਼ਿਪ ਉਹਦੇ 'ਚ ਘਾਟ ਰਹੀ ਹੈ, ਕਿਉਂਕਿ ਕੁਛ ਆਪਣੇ ਨਿੱਜੀ ਮਨਸੂਬਿਆਂ ਕਰਕੇ ਜਾਂ ਸਰਕਾਰਾਂ ਨਾਲ ਮਿਲ ਕੇ, ਵਿਰੋਧੀ ਧਿਰਾਂ ਨਾਲ ਮਿਲ ਕੇ ਉਹ ਸਿਆਸੀ ਪਾਰਟੀਆਂ ਬਣ ਗਏ। ਉਹਨਾਂ ਕਰਕੇ ਜਿਹੜੇ ਸਿਰਮੌਰ ਲੀਡਰ ਸੀਗੇ ਉਹਨਾਂ ਨੇ ਸਾਡੇ ਨਾਲ ਧੋਖਾ ਕੀਤਾ, ਉਹਦੇ ਫਲਸਵਰੂਪ ਸਾਨੂੰ ਅੱਜ ਸੜਕਾਂ ਦੇ ਦੁਬਾਰੇ ਬਹਿਣਾ ਪਿਆ। ਲੀਡਰਸ਼ਿਪ ਦੇ ਉੱਪਰ ਗਿਲਾ ਹੈ, ਲੀਡਰਸ਼ਿਪ ਦੇ ਵਿੱਚ ਕਮੀ ਰਹੀ ਹੈ। ਪਰ ਇਹ ਕਿਸਾਨ ਸੰਯੁਕਤ ਮੋਰਚੇ ਦੀ ਗੱਲ ਕਰਦੇ ਆ, ਕੇਂਦਰ ਸਰਕਾਰ ਦੇ ਨਾਲ 12 ਤੋਂ 15 ਤੱਕ ਮੀਟਿੰਗਾਂ ਜਿਹੜੀਆਂ ਹੋਈਆਂ ਸੀ, ਬਾਰ-ਬਾਰ ਮੀਟਿੰਗਾਂ ਹੁੰਦੀਆਂ ਸੀ। ਟੇਬਲ ਟਾਕ ਦੇ ਉੱਪਰ ਆ ਜਿਹੜੇ ਕੇਂਦਰ ਸਰਕਾਰ ਦੇ ਵੱਡੇ ਜਿਹੜੇ ਧੜੱਲੇਦਾਰ ਲੀਡਰ ਕਹਿ ਸਕਦੇ ਆ, ਹਾਰਨਾ ਪੈਂਦਾ ਸੀ। ਫਿਰ ਕਮੀ ਕਿਹੜੀ ਗੱਲ ਨੂੰ ਮੰਨਿਆ ਜਾਵੇ ਕਿ ਕਮੀ ਰਹੀ ਹੈ? ਅਸਲ 'ਚ ਕਮੀ ਇਹ ਹੈ ਜੀ, ਉਹੀ ਲੀਡਰ ਸਰਕਾਰ ਨਾਲ ਗੱਲ ਕਰਨ ਵਾਲੇ ਸੀ, ਉਸੇ ਲੀਡਰਾਂ ਨੂੰ ਅਸੀਂ ਸਮਝਦੇ ਸੀ ਕਿ ਉਹਨਾਂ ਤੋਂ ਬਿਨਾਂ ਸਾਡਾ ਕੰਮ ਚੱਲਦਾ ਨਹੀਂ, ਤੇ ਉਹੀ ਲੀਡਰ ਅਸੀਂ ਸੋਚਦੇ ਸੀ ਵੀ ਉਹ ਸਿਰਮੌਰ ਲੀਡਰ ਨੇ, ਉਹੀ ਟੇਬਲ ਟਾਕ ਤੇ ਫੇਲ ਕਰ ਸਕਦੇ ਨੇ ਉਹਨਾਂ ਨੂੰ। ਪਰ ਗੱਲ ਇੱਦਾਂ ਵੀ ਬਹੁਤ ਜਿਹੜੇ ਨੌਜਵਾਨ ਸੀ ਇਸ ਅੰਦੋਲਨ 'ਚ ਵੀ ਜਾਂ ਬਹੁਤ ਬੁੱਧੀਜੀਵੀ ਸੀ, ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਗਿਆ। ਫਿਰ ਇੱਕ ਸਿਨੈਰੀਓ, ਇੱਕ ਨੈਰੇਟਿਵ ਸਿਰਜ ਦਿੱਤਾ ਜਾਂਦਾ ਵੀ ਇਹੀ ਲੀਡਰ ਨੇ, ਇਹੀ ਗੱਲ ਕਰ ਸਕਦੇ ਨੇ। ਤੁਸੀਂ ਦੇਖੋ ਵੀ ਕੋਈ ਵੀ ਨੌਜਵਾਨ ਲੀਡਰ ਬੱਤੀਆਂ 'ਚੋਂ ਜਾਂ ਸਾਰਿਆਂ 'ਚੋਂ ਲੈ ਕੇ ਜਾਂ ਇੱਕਾ ਦੁੱਕਾ ਤੁਸੀਂ 1-2% ਤੁਸੀਂ ਦੇਖੋਗੇ ਉਹਦੇ 'ਚ ਕੀ ਗੱਲ ਵੀ ਨੌਜਵਾਨੀ ਸਾਡੀ ਪੰਜਾਬ ਦੀ ਜਾਂ ਕਿਸੇ ਹੋਰ ਸਟੇਟਾਂ ਦੀ ਇੰਨੀ ਉਹ ਪਿੱਛੇ ਪੈ ਗਈ ਹੈ ਕਿ ਉਹ ਗੱਲ ਹੀ ਨਹੀਂ ਕਰ ਸਕਦੇ। ਕਿਤੇ ਉਹਨਾਂ ਲੋਕਾਂ ਦੀ ਗਲਤ ਨਹੀਂ ਕਰਦੇ ਕਿ ਜਿਹੜੇ ਕਿਸਾਨ ਸੰਯੁਕਤ ਮੋਰਚੇ ਤੋਂ ਜਿਹੜਾ ਕਿਸਾਨ ਸੰਯੁਕਤ ਸਮਾਜ ਮੋਰਚੇ ਦੇ ਵਿੱਚ ਗਏ ਨੇ, ਰਾਜਸੀ ਲੀਡਰ ਬਣਨ ਦੀ ਲਾਲਸਾ ਲੈ ਕੇ ਗਏ? ਬਿਲਕੁਲ ਜੀ, ਬਿਲਕੁਲ। ਸਾਰਾ ਇਹ ਉਹਨਾਂ ਦਾ ਹੀ ਕੀਤਾ ਕਰਾਇਆ ਕਿ ਅੱਜ ਅਸੀਂ ਸੜਕਾਂ ਤੇ ਫੇਰ ਬੈਠੇ ਹਾਂ। ਕਾਡਰ ਦੇਖੋ ਜੀ, ਅੱਜ ਵੈਸੇ ਉਹਨਾਂ ਨੂੰ ਇੱਕ ਭੁਲੇਖਾ ਸੀਗਾ ਵੀ ਲੋਕ ਨਹੀਂ ਆਉਣਗੇ, ਉਹਨਾਂ ਨਾਲ ਹੀ ਜੁੜੇ ਆ। ਵੈਸੇ ਭੁਲੇਖਾ ਤਾਂ ਲੋਕਾਂ ਨੇ ਚੋਣਾਂ 'ਚ ਉਹਨਾਂ ਦਾ ਕੱਢਤਾ, ਸਾਰਿਆਂ ਦੀ ਜ਼ਮਾਨਤਾਂ ਜ਼ਬਤ ਹੋਈਆਂ ਨੇ। ਤੇ ਇੱਥੇ ਲੋਕ ਜਿਹੜੇ ਆਏ ਆ, ਇਹ ਇੱਕ ਗੱਲ ਮੈਂ ਸਪਸ਼ਟ ਕਰ ਦੇਣੀ ਚਾਹੁੰਦਾ ਵੀ ਜਿਹੜਾ ਕਾਡਰ ਹੁੰਦਾ ਜੀ, ਕਾਡਰ ਚਾਹੇ ਕਿਹੜੀ ਮਰਜ਼ੀ ਜਥੇਬੰਦੀ ਦਾ ਹੈ, ਕਾਡਰ ਦਾ ਕਸੂਰ ਨਹੀਂ ਹੁੰਦਾ, ਹਮੇਸ਼ਾ ਲੀਡਰ ਵਿਕਦੇ ਨੇ। ਲੀਡਰਾਂ ਦਾ ਕਸੂਰ ਹੁੰਦਾ, ਜਿਹੜੇ ਲੀਡਰ ਹੁੰਦੇ ਨੇ ਉਹ ਵਿਚਾਰੇ ਜਿਹੜੇ ਹੁਣ ਸਾਡੇ ਵੀਰ ਇੱਥੇ ਪਹੁੰਚੇ ਨੇ, ਬਜ਼ੁਰਗ ਸਾਡੇ ਪਹੁੰਚੇ ਨੇ ਇੱਥੇ, ਉਹਨਾਂ ਨੂੰ ਤਾਂ ਹਜੇ ਵੀ ਉਮੀਦ ਹੈ ਵੀ ਕੁਛ ਨਾ ਕੁਛ ਹੋਊਗਾ, ਪਰ ਜਿਹੜੇ ਸਾਡੇ ਲੀਡਰ ਨੇ ਉਹ ਚੀਜ਼ੇ ਨਹੀਂ ਸੋਚਦੇ। ਉਹਨਾਂ ਨੂੰ ਭੁਲੇਖਾ ਰਹਿੰਦਾ ਵੀ ਸਾਡੇ ਪਿੱਛੇ ਤਾਂ ਲੋਕਾਂ ਨੇ ਤੁਰੇ ਹੀ ਰਹਿਣਾ। ਜਿਵੇਂ ਰਵਾਇਤੀ ਪਾਰਟੀਆਂ, ਸਿਆਸੀ ਪਾਰਟੀਆਂ ਸੀ, ਉਹਨਾਂ ਦਾ ਵੀ ਭੁਲੇਖਾ ਇਸ ਵਾਰ ਬਾਦਲਾਂ ਦਾ ਨਿਕਲਿਆ, ਇੱਦਾਂ ਹੀ ਉਹਨਾਂ ਸਾਡੇ ਜਿਹੜੇ ਆਪਣੇ ਆਪ ਨੂੰ ਵੱਡੇ ਲੀਡਰ ਸਮਝਦੇ ਸੀ ਉਹਨਾਂ ਦਾ ਵੀ ਨਿਕਲਿਆ। ਸੋ ਮੈਂ ਬੇਨਤੀ ਅੱਜ ਸਟੇਜ ਤੋਂ ਵੀ ਇਹੀ ਕੀਤੀ ਹੈ ਵੀ ਇੱਥੇ ਜਿਹੜੀ ਲੀਡਰਸ਼ਿਪ ਹੈ, ਕਿਉਂਕਿ ਸਟੇਜ ਤੋਂ ਵੀ 1-2 ਲੀਡਰ ਨੇ ਅਨਾਊਂਸ ਕੀਤਾ, ਸ਼ਾਇਦ ਗਲਤੀ 'ਚ ਕੀਤਾ ਜਾਂ ਉਹਨਾਂ ਨੇ ਜਾਣ-ਬੁੱਝ ਕੇ ਕੀਤਾ, ਵੀ ਜਿਹੜੀਆਂ ਜਥੇਬੰਦੀਆਂ ਇਲੈਕਸ਼ਨ ਲੜ ਚੁੱਕੀਆਂ ਨੇ ਵਾਪਸ ਆ ਜਾਣ। ਮੈਂ ਕਹਿੰਦਾ ਜੀ ਬਿਲਕੁਲ ਵੀ ਨਹੀਂ। 22 ਜਥੇਬੰਦੀਆਂ ਨੇ, 22 ਜਥੇਬੰਦੀਆਂ ਦੇ ਸਿਰਮੌਰ ਲੀਡਰ ਇੱਕ ਵੀ ਜੇ ਅਸੀਂ ਵਾਪਸ ਲੈਂਦੇ ਆ, ਤੇ ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ। ਅਸੀਂ ਅੰਦੋਲਨ 'ਚ ਉੱਥੇ ਵੀ ਰਹੇ ਹਾਂ ਤੇ ਇੱਥੇ ਵੀ ਫਿਰ ਅਸੀਂ SKM ਦੇ ਖਿਲਾਫ ਵੀ ਖੜਾਂਗੇ।
ਸੋ ਸਾਡੀ ਲੜਾਈ ਇੱਕ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ, ਸਾਡੀ ਸਿਸਟਮ ਦੇ ਖਿਲਾਫ ਹੈ। ਜਿਹੜਾ ਸਿਸਟਮ ਦੇ ਖਿਲਾਫ ਹੋਊਗਾ, ਜਿਹੜਾ ਸਾਡੇ ਕਿਸਾਨਾਂ ਨਾਲ, ਸਾਡੇ ਵੀਰਾਂ ਨਾਲ ਧੋਖਾ ਕਮਾਊਗਾ, ਚਾਹੇ ਉਹ ਜਿਹੜਾ ਮਰਜ਼ੀ ਹੋਵੇ, ਅਸੀਂ ਉਹਦੇ ਖਿਲਾਫ ਹੈ। ਸੰਯੁਕਤ ਸਮਾਜ ਮੋਰਚੇ ਦੇ ਲੀਡਰਾਂ ਦਾ ਕਹਿਣਾ ਕਿ ਜੇ ਅਸੀਂ ਉਹਨਾਂ ਲੀਡਰਾਂ ਨੂੰ ਵਾਪਸ ਨਹੀਂ ਲੈਂਦੇ ਤੇ ਜਿਹੜਾ ਪ੍ਰੈਸ਼ਰਲਾਈਜ਼ ਗਰੁੱਪ ਸੀ ਉਹ ਕਿਤੇ ਨਾ ਕਿਤੇ ਕਮਜ਼ੋਰ ਹੈ, ਕਿਤੇ ਨਾ ਕਿਤੇ ਉਹਨਾਂ ਨੂੰ ਪਾਵਰਫੁਲ ਕਰਨ ਦੀ ਜ਼ਰੂਰਤ ਹੈ। ਅਸਲ 'ਚ ਜੀ ਜਦੋਂ ਤੱਕ ਜੱਬੇ ਬਣ ਲੱਗ ਗਿਓ ਤੱਬੇ ਰੁੱਸ ਜਾਗਿਓ, ਜਦੋਂ ਤੱਕ ਸਾਨੂੰ ਆਪਣੇ ਆਪ 'ਚ ਕੈਪੇਬਿਲਿਟੀ ਜਿਹੜੀ ਸਾਡੀ ਹੈ ਨਾ, ਸਾਨੂੰ ਪਤਾ ਨਹੀਂ ਲੱਗਦਾ। ਜਦੋਂ ਤੱਕ ਇੱਕ ਹੁੰਦਾ ਨਹੀਂ, ਕਹਿੰਦੇ ਬੋਰਡ ਦੇ ਦਰਖਤ ਦੇ ਥੱਲੇ ਹੋਰ ਕੋਈ ਬੂਟਾ ਉੱਗ ਨਹੀਂ ਸਕਦਾ, ਉਹੀ ਗੱਲ ਹੈ। ਇੱਕ ਬੋਰਡ ਦਾ ਦਰਖਤ ਬਣਿਆ ਫਿਰਦਾ ਸੀ, ਉਹਨੂੰ ਲੱਗਦਾ ਸੀ ਕੋਈ ਬੂਟਾ ਉੱਗਣਾ ਨਹੀਂ, ਹੁਣ ਉਹ ਡਿੱਗ ਚੁੱਕਿਆ ਤੇ ਬਹੁਤ ਬੂਟੇ ਉੱਗਣਗੇ ਤੇ ਅੱਗੇ ਵੀ ਆਉਣਗੇ। ਤੇ ਜਥੇਬੰਦੀਆਂ ਨੂੰ ਵੀ ਮੈਂ ਬੇਨਤੀ ਕਰੂੰਗਾ, ਜਿਹੜੇ ਸਾਡੇ ਬਜ਼ੁਰਗ ਆਗੂ ਨੇ, ਨੌਜਵਾਨਾਂ ਨੂੰ ਨਾਲ ਲੈ ਕੇ ਚੱਲੋ, ਕਿਉਂਕਿ ਨੌਜਵਾਨੀ ਵੀ ਹਰ ਸੰਘਰਸ਼ 'ਚ ਬਰਾਬਰ ਰਹੀ ਹੈ। ਉਹਨਾਂ ਨੂੰ ਇਕੱਲੇ ਬੈਰੀਕੇਡ ਤੋੜਨ ਵਾਸਤੇ ਨਾ ਰੱਖਿਆ ਜਾਵੇ, ਉਹਨਾਂ ਨੂੰ ਇਕੱਲੇ ਕੇਸ ਪਾਉਣ ਵਾਸਤੇ ਰੱਖਿਆ ਨਾ ਜਾਵੇ, ਉਹਨਾਂ ਨੂੰ ਇਕੱਲੇ ਅੱਗੇ ਜਾਣ ਵਾਸਤੇ ਜਾਂ ਲੜਨ ਭਿੜਨ ਵਾਸਤੇ ਨਾ ਰੱਖਿਆ ਜਾਵੇ। ਨੌਜਵਾਨੀ ਸੂਝਵਾਨ ਵੀ ਹੈ, ਪੜ੍ਹੀ ਲਿਖੀ ਹੈ, ਉਹਨਾਂ ਨੂੰ ਬਿਲਕੁਲ ਪਤਾ ਹੈ। ਜੇ ਇੰਨੀ ਨੌਜਵਾਨਾਂ ਨੂੰ ਅੰਦੋਲਨ ਬਾਰੇ ਜਾਂ ਹਜੇ ਬਜ਼ੁਰਗ ਇੰਨਾ ਕੁਛ 3 ਕਾਨੂੰਨਾਂ ਬਾਰੇ ਨਹੀਂ ਦੱਸ ਸਕਦੇ ਸੀ ਜਿੰਨਾ ਨੌਜਵਾਨਾਂ ਨੇ ਦੱਸਿਆ, ਜਿੰਨਾ ਨੌਜਵਾਨਾਂ ਨੂੰ ਪਤਾ ਸੀ। ਸੋ ਕਿਉਂਕਿ ਬਜ਼ੁਰਗ ਤਾਂ ਸਾਡੇ ਖੇਤਾਂ 'ਚ ਰਹੇ ਆ, ਖੇਤਾਂ 'ਚ ਲੜਦੇ ਰਹੇ ਆ, ਬਸ ਉਹਨਾਂ ਨੂੰ ਇੰਨਾ ਦੱਸਿਆ ਗਿਆ ਕਿ ਤੁਹਾਡੀਆਂ ਜ਼ਮੀਨਾਂ ਹੱਥੋਂ ਜਾ ਰਹੀਆਂ। ਇਹ ਲੜਾਈ ਕਿਤੇ ਜ਼ਮੀਨਾਂ ਦੀ ਤੇ ਨਹੀਂ, ਸਾਨੂੰ ਆਪਣੇ ਨਿੱਜੀ ਹਿੱਤਾਂ ਦੇ ਨਾਲ ਜਿਹੜਾ ਮੁਖਾਤਬ ਹੋ ਕੇ ਜਿਹੜਾ ਸੰਘਰਸ਼ ਕਰਨਾ ਪੈ ਰਿਹਾ, ਕਿਤੇ ਇਹ ਗੱਲ ਤੇ ਨਹੀਂ। ਕਿਉਂਕਿ ਲਖੀਮਪੁਰ ਖੀਰੀ ਦੀ ਘਟਨਾ ਦੀ ਗੱਲ ਕੀਤੀ ਜਾਂਦੀ ਹੈ, ਖੇਤੀ ਬਿੱਲ ਰੱਦ ਹੋ ਜਾਂਦੇ ਆ, ਕਿਸਾਨ ਘਰਾਂ ਨੂੰ ਪਰਤ ਆਉਂਦੇ ਆ, ਤਾਂ ਲਖੀਮਪੁਰ ਖੀਰੀ ਦੇ ਵਿੱਚ ਕਿਸੇ ਮਾਂ ਦਾ ਪੁੱਤ ਮਰਿਆ, ਕਿਸੇ ਭੈਣ ਦਾ ਭਰਾ ਮਰਿਆ, ਪਰ ਉਹਨਾਂ ਲੋਕਾਂ ਦੀ ਅਜੇ ਤੱਕ ਸਾਰ ਨਹੀਂ ਲਈ ਗਈ। ਬਿਲਕੁਲ ਬਾਈ ਜੀ, ਉਹ ਸਾਡਾ ਬਿਲਕੁਲ ਸਾਡੀ ਲੀਡਰਸ਼ਿਪ ਦੀ ਕਮੀ ਹੈ ਇਹਦੇ 'ਚ। ਅਸੀਂ ਤਾਂ ਤੁਹਾਨੂੰ ਅਸੀਂ ਆਪਣਾ ਦੱਸ ਦਿੰਦੇ ਹਾਂ ਕਿ 11 ਤਰੀਕ ਨੂੰ ਐਲਾਨ ਕਰਤਾ ਇਹਨਾਂ ਨੇ ਆਉਣ ਦਾ, ਅਸੀਂ 13 ਨੂੰ ਆਏ ਹਾਂ। ਅਸੀਂ ਪਿੱਟ ਕੇ ਜ਼ੋਰ ਲਾ ਕੇ ਮਰ ਗਏ ਕਿ 15 ਦਿਨ ਉੱਥੇ ਬਹਿ ਜਾਓ। ਜੇ 15 ਦਿਨ ਉੱਥੇ ਬੈਠੇ ਹੁੰਦੇ, ਲਖੀਮਪੁਰ ਦੇ ਦੋਸ਼ੀਆਂ ਨੂੰ ਵੀ ਅਸੀਂ ਸਜ਼ਾ ਦਿਵਾਉਂਦੇ। 734 ਸ਼ਹੀਦ ਹੋਏ ਆ ਜਿਹੜੀਆਂ ਕੁਰਬਾਨੀਆਂ ਹੋਈਆਂ ਨੇ, ਉਹਨਾਂ ਨੂੰ ਵੀ ਅਸੀਂ ਇਨਸਾਫ ਦਿਵਾਉਂਦੇ। ਤੇ ਜਿਹੜਾ ਸਾਡਾ ਅਰਬਾਂ ਰੁਪਈਆ ਖਰਾਬ ਹੋਇਆ, ਉਹ ਵੀ ਕਿਤੇ ਨਾ ਕਿਤੇ ਸਾਡਾ ਇੱਕ ਤਰ੍ਹਾਂ ਦਾ ਸਾਨੂੰ ਦਿਲ 'ਚ ਇੱਕ ਇਹ ਹੁੰਦਾ ਵੀ ਅਸੀਂ ਹਾਂ ਕੁਛ ਸਫਲਤਾ ਲੈ ਕੇ ਆਏ ਹਾਂ। ਪਰ ਅਸੀਂ ਜਿਹੜੇ ਹਜੇ ਵੀ ਅੰਦੋਲਨ 'ਚ ਜਿਹੜੇ ਖੜ ਕੇ ਸਟੇਜਾਂ ਤੇ ਕਹਿੰਦੇ ਅਸੀਂ ਜਿੱਤ ਕੇ ਆਏ, ਅਸੀਂ ਜਿੱਤ ਗਏ। ਜੇ ਤੁਸੀਂ ਜਿੱਤੇ ਹੁੰਦੇ, ਅੱਜ ਇੱਥੇ ਨਾ ਦੁਬਾਰੇ ਬੈਠੇ ਹੁੰਦੇ, ਅੱਜ ਅੰਬ ਸਾਹਿਬ ਦੀ ਧਰਤੀ ਤੇ ਦੁਬਾਰੇ ਇੱਥੇ ਇਕੱਠ ਨਾ ਕਰਨਾ ਪਿਆ ਹੁੰਦਾ ਸਾਨੂੰ ਇਹ ਸਮਝਣਾ ਪੈਣਾ ਹੈ। ਜਿਹੜੇ ਲਖੀਮਪੁਰ, ਅਸੀਂ ਉੱਥੇ ਧੋਖਾ ਕਰਕੇ ਆਏ ਹਾਂ ਉਹਨਾਂ ਨਾਲ, ਤੇ ਹੁਣ ਜਿਹੜੀ ਦੁਬਾਰੇ ਆਪਾਂ ਗੱਲ ਕਰ ਰਹੇ ਹਾਂ ਨਾ ਲਖੀਮਪੁਰ ਦੀ, ਇਹ ਕਿਤੇ ਦੁਬਾਰੇ ਧੋਖਾ ਕਰਨ ਵਾਸਤੇ ਇਕੱਠ ਕਰਨ ਦਾ ਤਰੀਕਾ ਨਾ ਸਮਝਿਆ ਜਾਵੇ। ਜੇ ਤੁਸੀਂ ਸੱਚੀ ਉਹਨਾਂ ਨੂੰ, ਜਿਹੜੇ ਆਗੂ ਬਚ ਗਏ ਨੇ, ਜਿਹੜੇ ਆਗੂ ਐਸਐਸਐਮ 'ਚ ਨਹੀਂ ਗਏ, ਜੇ ਉਹ ਆਗੂ ਸੱਚੇ ਨੇ ਤੇ ਉਹਨਾਂ ਨੂੰ ਇਨਸਾਫ ਦਿਵਾਉਣ। ਜੇ ਨਹੀਂ ਇਨਸਾਫ ਦਿਵਾਉਂਦੇ, ਫਿਰ ਇਹਦਾ ਮਤਲਬ ਐਸਐਸਐਮ ਦੇ ਥੱਲੇ ਤੁਸੀਂ ਵੀ ਲੁਕੇ ਛਿਪੇ ਹੋਏ ਆ ਇੱਕ ਤਰ੍ਹਾਂ ਦੇ। ਪੰਜਾਬ ਦੇ ਲੋਕਾਂ ਵਾਸਤੇ ਨਿਤ ਨਵੇਂ ਦਿਹਾੜੇ ਨਵੀਂ ਚੁਣੌਤੀ ਹੁੰਦੀ ਹੈ। BBMB ਵਾਲਾ ਮੁੱਦਾ ਚੱਲਿਆ ਤਾਂ ਕਿਸਾਨੀ ਅੰਦੋਲਨ ਚੱਲਦਾ ਸੀ। ਕੁਝ ਨੌਜਵਾਨਾਂ ਦੇ ਖਿਆਲਾਤ ਸੀ ਕਿ ਕੇਵਲ ਮਸਲਾ ਕਿਸਾਨੀ ਦੇ ਨਾਲ ਜੁੜਿਆ ਨਹੀਂ, ਇਹ ਪੰਜਾਬ ਦੀ ਹੋਂਦ ਦਾ ਮਸਲਾ ਹੈ, ਹੋਂਦ ਦੀ ਲੜਾਈ ਸਾਨੂੰ ਲੜਨੀ ਪਏਗੀ। ਬਾਈ ਜੀ, ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਲੜਿਆ ਸੀ। ਜੇ ਅਸੀਂ ਉਹਨੂੰ ਜਿੱਤ ਕੇ ਆਉਂਦੇ ਨਾ, ਉੱਥੇ 378 ਦਿਨ ਦਾ ਅੰਦੋਲਨ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਲੜਿਆ। ਜੇ ਉਹਨੂੰ ਜਿੱਤ ਕੇ ਆਉਂਦੇ, ਸਰਕਾਰ 5-7 ਸਾਲ ਤਾਂ ਸਰਕਾਰ ਮੂੰਹ ਨਾ ਕਰਦੀ ਕਿਸੇ ਪਾਸੇ ਨੂੰ। ਜਦੋਂ ਅਸੀਂ ਇਲੈਕਸ਼ਨਾਂ 'ਚ ਵੜ ਗਏ, ਜਦੋਂ ਅਸੀਂ ਆਪਸ 'ਚ ਟੁੱਟ ਗਏ, ਜਦੋਂ ਅਸੀਂ ਕਿਸੇ ਕੰਮ ਕਰਨੇ ਜੋਗੇ ਨਹੀਂ ਰਹੇ, ਅਗਲਿਆਂ ਨੇ ਪਹਿਲਾਂ ਹੀ ਸੋਚ ਕੇ ਰੱਖਿਆ ਸੀ ਬਿਆਸ ਭਾਖੜਾ ਮੈਨੇਜਮੈਂਟ ਬੋਰਡ 'ਚੋਂ ਹਰਿਆਣਾ ਤੇ ਪੰਜਾਬ ਦੀ ਜਿਹੜੀ ਵਿੱਚ ਇਹਨਾਂ ਦੀ ਸਾਝੇਦਾਰੀ ਸੀ, ਉਹ ਖਤਮ ਕਰਨ ਦੇ ਇੱਕ ਤਰ੍ਹਾਂ ਦੇ ਤੁਲ ਕਰਤੀ ਇਹਨਾਂ ਨੇ। ਇਹ ਸਾਡੀ ਗਲਤੀ ਹੈ। ਸਾਡੀ SKM ਜਿਹੜੀ ਉਸ ਟਾਈਮ SKM ਸੀ, ਉਹਨਾਂ ਦੇ ਆਗੂਆਂ ਦੀ ਗਲਤੀਆਂ ਨੇ ਇਹ, ਜਿਹੜੇ ਉਹਨਾਂ ਨੇ ਬਿਨਾਂ ਅੰਦੋਲਨ ਨੂੰ ਲਿਖਤੀ ਰੂਪ 'ਚ ਜਿੱਤ ਲੈ ਕੇ ਜਿਹੜੇ ਇੱਥੇ ਆਏ ਆ। ਉਸ ਤੋਂ ਬਾਅਦ ਜੇ ਆਪਾਂ ਉਹ ਚੀਜ਼ ਤੋਂ ਪਿੱਛੇ ਹਟੇ ਆ, ਤਾਂ ਹੀ ਸਾਡੇ ਤੇ ਦੂਜੇ ਵਾਰ ਹੋ ਰਿਹਾ। ਨਹੀਂ ਤਾਂ ਸਾਡੀ ਐਡੀ ਠੁੱਕ ਬਣ ਚੁੱਕੀ ਸੀ ਕਿ ਅਸੀਂ 4 ਕਿਸਾਨ ਵੀ ਕਿਤੇ ਇਕੱਠੇ ਹੋ ਜਾਂਦੇ ਸੀ, ਅਗਲੇ ਕਹਿੰਦੇ ਵੀ ਕਿਸਾਨ ਧਰਨਾ ਨਾ ਲਾ ਲੈਣ, ਇਹ ਤਾਂ ਸਾਲ ਬੱਧੀ ਬਹਿ ਜਾਂਦੇ ਆ। ਪਰ ਗੱਲ ਇੱਦਾਂ ਵੀ ਹੁਣ ਸਾਡੇ ਤੇ ਆਹ ਹਾਲ ਹੋ ਗਿਆ ਵੀ ਸਾਡਾ ਕੋਈ, ਜੇ ਅਸੀਂ DC ਦਫ਼ਤਰ ਜਾਂਦੇ ਆ ਤੇ ਸਾਡਾ DC ਮੰਗ ਪੱਤਰ ਨਹੀਂ ਲੈਣ ਆਉਂਦਾ। ਜੇ ਅਸੀਂ ਇੱਥੇ ਤਾਂ ਸ਼ੁਕਰ ਅੱਜ ਇਕੱਠ ਹੋ ਗਿਆ, ਵਧੀਆ ਲੋਕਾਂ ਦਾ ਜ਼ਮੀਰ ਜਾਗਿਆ, ਤਾਂ ਕਰਕੇ ਜਿਹੜੀ ਕੁਛ ਆਗੂ ਗਏ ਨੇ, 30-40 ਮੈਂਬਰਾਂ ਦੀ ਕਮੇਟੀ ਗਈ ਹੈ ਉੱਥੇ, ਜਿਹੜਾ ਮੰਗ ਪੱਤਰ ਦੇਣ ਗਈ ਹੈ। ਨਹੀਂ ਸਾਡੇ ਪੱਲੇ ਬਾਈ ਜੀ ਕੁਛ ਨਹੀਂ ਰਹਿਣਾ, ਬਾਦਲਾਂ ਵਾਂਗੂ ਸਾਡਾ ਹਾਲ ਵੀ ਉਹੀ ਹੋਣਾ ਜੇ ਅਸੀਂ ਬਾਰ-ਬਾਰ ਲੋਕਾਂ ਨੂੰ ਧੋਖੇ 'ਚ ਰੱਖਾਂਗੇ। ਮੈਂ ਲੀਡਰਸ਼ਿਪ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਧੋਖੇ 'ਚ ਨਾ ਰੱਖਿਆ ਜਾਵੇ। ਜੇ ਆਪਾਂ ਹੁਣ ਅੱਜ ਇੱਥੇ ਇਕੱਠ ਕੀਤਾ, ਇਹ ਬਿਲਕੁਲ ਅਸੀਂ ਸਪਸ਼ਟ ਕਰ ਦਈਏ ਕਿ ਅਸੀਂ ਇੱਕ ਪਾਸੇ ਲਕੀਰ ਖਿੱਚ ਕੇ ਤੁਰਨਾ, ਨਹੀਂ ਫਿਰ ਉਹਦਾ ਕੋਈ ਫਾਇਦਾ ਨਹੀਂ। ਭਾਈ ਅਖੀਰ ਵਿੱਚ ਇੱਕ ਵੱਡਾ ਸਵਾਲ ਤੁਹਾਡੇ ਸਾਹਮਣੇ ਰੱਖਣਾ ਚਾਹਣਾ ਹੈ ਕਿ BBMB ਵਾਲਾ ਮੁੱਦਾ ਚੱਲਿਆ ਤਾਂ ਮੰਨ ਲਓ ਪੰਜਾਬ ਦੇ ਲੋਕਾਂ ਵੱਲੋਂ ਸੰਘਰਸ਼ ਕੀਤਾ ਜਾਂਦਾ ਹੈ ਤਾਂ BBMB ਵਾਲਾ ਮੁੱਦਾ ਰੱਦ ਹੋ ਜਾਂਦਾ, ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਚੱਲਦਾ ਹੁੰਦਾ ਸੀ ਉਸੇ ਤਰ੍ਹਾਂ ਚੱਲਿਆ ਜਾਂਦਾ ਹੈ। ਤਾਂ ਇੱਕ ਹੋਰ ਨਵੀਂ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਪੰਜਾਬ ਦੇ ਕੁਝ ਜ਼ਿਲ੍ਹੇ ਆ ਜੰਮੂ ਕਸ਼ਮੀਰ ਨੂੰ ਦਿੱਤੇ ਜਾ ਸਕਦੇ ਆ, ਤਾਂ ਕੀ ਲੱਗਦਾ ਕਿ ਫਿਰ ਪੰਜਾਬ ਦੇ ਲੋਕਾਂ ਨੂੰ ਇਸੇ ਤਰ੍ਹਾਂ ਸੰਘਰਸ਼ ਕਰਨਾ ਪਊ? ਭਾਜੀ ਇਹ ਗੱਲ ਉੱਠੀ ਸੀਗੀ, ਲੋਕਾਂ ਨੂੰ ਲੱਗਦਾ ਵੀ ਇਹ ਗੱਲ ਬੰਦ ਹੋ ਗਈ। ਜਿਹੜਾ ਪਠਾਨਕੋਟ ਦਾ ਏਰੀਆ ਹੈ ਉਹ ਜੰਮੂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਗੱਲ ਇੱਦਾਂ ਵੀ ਜੇ ਅਸੀਂ ਅੰਦੋਲਨ
ਦਿਨ ਪਰ ਦਿਨ ਅਸੀਂ ਅਗਲੇ ਅੰਦੋਲਨ, ਜੇ ਅਸੀਂ ਅੰਦੋਲਨ ਵੇਚਦੇ ਹਾਂ, ਅੰਦੋਲਨ ਵਿੱਚੋਂ ਛੱਡਦੇ ਹਾਂ, ਅੰਦੋਲਨ ਨੂੰ ਆਪਸੀ ਟੁੱਟਦੇ ਕਾਰਨ ਅਸੀਂ ਅੰਦੋਲਨ ਪਿੱਛੇ ਰਹਿ ਜਾਂਦਾ ਸਾਡਾ, ਤੇ ਅਗਲੇ ਉਹ ਵੀ ਕਰਨਗੇ। ਉਹਨਾਂ ਨੇ ਮੁੱਦੇ ਬਣਾ ਕੇ ਰੱਖੇ ਹੋਏ ਆ, ਤੁਹਾਡੇ ਉੱਪਰ ਇੱਕ ਤੋਂ ਇੱਕ ਮੁੱਦਾ ਸੁੱਟਦੇ ਆ। ਉਹ ਕਿਸਾਨੀ ਅੰਦੋਲਨ ਤੋਂ ਬਾਅਦ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲਾ ਆ ਗਿਆ। ਜੇ ਇਹ ਅਸੀਂ ਨਾ ਸਿਰ ਕਰ ਸਕੇ, ਜਾਂ ਲਖੀਮਪੁਰੀ ਵਾਲਾ ਅਸੀਂ ਨਾ ਸਰ ਕਰ ਸਕੇ, ਤੇ ਉਹ ਵੀ ਦਿਨ ਦੂਰ ਨਹੀਂ ਕਿ ਉਹ ਵੀ ਚੀਜ਼ਾਂ ਸਾਡੇ ਸਿਰ ਤੇ ਹੀ ਆਉਣਗੀਆਂ। ਫਿਰ ਅਸੀਂ ਅੰਦੋਲਨ ਨਹੀਂ ਲੜੇ ਜਾਵਾਂਗੇ, ਸਾਨੂੰ ਇੰਨੇ ਅੰਦੋਲਨ ਲੜਨੇ ਪੈਣਗੇ ਕਿ ਸਾਡੀ ਜਿਹੜੀ ਸ਼ਕਤੀ ਹੈ ਉਹ ਵੰਡੀ ਜਾਊਗੀ, ਤੇ ਅਸੀਂ ਕਿਸੇ ਪਾਸੇ ਵੀ ਇਨਸਾਫ ਨਹੀਂ ਲੈ ਸਕਾਂਗੇ। ਸਾਨੂੰ ਇਕੱਠੇ ਹੋ ਕੇ ਲੜਨਾ ਪੈਣਾ। ਤੇ ਜਿਹੜੇ ਸਾਡੇ ਵਿੱਚ ਰਹਿ ਕੇ ਜਿਹੜੇ ਗੁਲਾਬ ਸਿੰਘ, ਤੇਜ ਸਿੰਘ ਬਣੇ ਹੋਏ ਆ, ਜਿਹੜੇ ਇਹ ਲਾਲ ਸਿੰਘ ਉਹ ਨਹੀਂ ਬਣੇ ਹੋਏ ਆ, ਜਿਹੜੇ ਧਿਆਨ ਸਿੰਘ ਡੋਗਰੇ ਬਣੇ ਹੋਏ ਆ, ਸਾਨੂੰ ਇਹਨਾਂ ਨੂੰ ਬਾਹਰ ਕੱਢਣਾ ਪੈਣਾ ਪਹਿਲਾਂ। ਸੰਤਾਂ ਦੀ ਤਸਵੀਰ ਮੈਂ ਦੇਖ ਰਿਹਾ ਕਿ ਤੁਸੀਂ ਟੀ-ਸ਼ਰਟ ਦੇ ਰੂਪ ਦੇ ਵਿੱਚ ਪਾਈ ਹੋਈ ਆ। ਸੰਤ ਭਿੰਡਰਾਂਵਾਲੇ ਆਨੰਦਪੁਰ ਦੇ ਮਤੇ ਦੀ ਗੱਲ ਕਰਦੇ ਸੀ, ਇਹੀ ਮੰਗਾਂ ਸੀ ਸੰਤਾਂ ਦੀਆਂ, ਤਾਂ ਕਿਤੇ ਨਾ ਕਿਤੇ ਉਹਨਾਂ ਮੰਗਾਂ ਦੇ ਉੱਪਰ ਪਹਿਰਾ ਦੇਣਾ ਪਊਗਾ। ਤਾਂ ਪਰ ਦੂਜੇ ਪਾਸੇ ਦੇਖਦੇ ਆ ਕਿ ਕੁਝ ਧਿਰਾਂ ਉਹਨਾਂ ਦੇ ਨਾਮ ਤੋਂ ਮਨ ਦੇ ਵਿੱਚ ਕੁੜੱਤਣ ਪੈਦਾ ਹੋ ਜਾਂਦੀ ਹੈ। ਹਾਲਾਂਕਿ ਉਹਨਾਂ ਦੀ ਸੋਚ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਜੁੜਨ ਦੀ ਜ਼ਰੂਰਤ ਸੀ। ਅਸਲ 'ਚ ਸਾਨੂੰ ਪੜ੍ਹਨਾ ਪੈਣਾ, ਬਹੁਤ ਕੁਝ ਪੜ੍ਹਨ ਦੀ ਲੋੜ ਹੈ। ਜਿਹੜੇ ਤਾਂ ਵੀਰਾਂ ਨੂੰ ਨਹੀਂ ਪਤਾ ਕੁਛ, ਜਿਹੜੇ ਇਸ ਸੋਚ ਦੇ ਨਹੀਂ ਹੈਗੇ, ਉਹ ਵਿਰੋਧੀ ਵੀ ਜ਼ਰੂਰ ਨੇ, ਪਰ ਅਸੀਂ ਸਪਸ਼ਟ ਹੈ, ਸਾਨੂੰ ਪਤਾ। ਜੇ ਆਨੰਦਪੁਰ ਦਾ ਮਤਾ ਅਸੀਂ ਚੱਕ ਕੇ ਦੇਖ ਲਈਏ, ਉਹਦੇ 'ਚ ਸਾਰਾ ਕੁਝ ਕਵਰ ਹੋ ਜਾਂਦਾ। ਜਿਹੜੇ ਟੀਚਰ ਅੱਜ ਟੰਕੀਆਂ ਤੇ ਚੜ੍ਹ ਕੇ ਛਾਲਾਂ ਮਾਰ ਰਹੇ ਨੇ, ਜਾਂ ਜਿਹੜੇ ਟਰਾਂਸਪੋਰਟ ਯੂਨੀਅਨ ਵਾਲੇ ਬੈਠੇ ਨੇ, ਜਾਂ ਕੋਈ ਵੀ ਤਰ੍ਹਾਂ ਦਾ ਧਰਨਾ, ਇਹ ਸਾਰਾ ਕੁਝ ਆਨੰਦਪੁਰ ਦੇ ਮਤੇ ਦੇ ਵਿੱਚ ਹੀ ਹੱਲ ਹੋ ਜਾਣਾ ਸੀਗਾ। ਜਾਂ ਪਾਣੀਆਂ ਦਾ ਮੁੱਦਾ ਹੈ, ਕੁਝ ਵੀ ਹੈ, ਇਹਦੇ ਪਿੱਛੇ ਸਾਨੂੰ ਵਾਰ-ਵਾਰ ਅੰਦੋਲਨ ਨਹੀਂ ਲੜਨੇ ਪੈਣੇ ਸੀ, ਇੱਕ ਹੀ ਅੰਦੋਲਨ ਲੜਨਾ ਪੈਣਾ ਸੀਗਾ। ਧਰਮ ਯੁੱਧ ਮੋਰਚਾ ਜਿੱਦੇ ਆਪਾਂ, ਜੇ ਅਸੀਂ ਇਕੱਠੇ ਹੋ ਕੇ ਲੜ ਲਈਏ, ਜੇ ਅਸੀਂ ਸੰਤਾਂ ਦੀ ਸੋਚ ਤੇ ਚੱਲ ਪਈਏ, ਪਰ ਇਹ ਲੋਕ ਇੱਕ ਉਹਨੂੰ ਫਿਰਕੇ ਵੱਲ ਨੂੰ ਲੈ ਜਾਂਦੇ ਨੇ। ਫਿਰ ਉਹ ਮੁੜ ਅੱਤਵਾਦ ਨੂੰ ਗੱਲ ਲਿਆਈ ਜਾਂਦੀ ਹੈ, ਫਿਰ ਉਹ ਖਾਲਿਸਤਾਨ ਨੂੰ ਲਿਆਇਆ ਜਾਂਦਾ, ਖਾਲਿਸਤਾਨ ਨੂੰ ਬੜੀ ਬੁਰੀ ਤਰ੍ਹਾਂ ਪੇਸ਼ ਕੀਤਾ ਜਾਂਦਾ। ਹਾਲਾਂਕਿ ਉਹ ਲੋਕਾਂ ਨੂੰ ਖਾਲਸ ਦਾ ਨਾਮ ਹੀ ਨਹੀਂ ਪਤਾ, ਖਾਲਸ ਦਾ ਨਾਮ ਹੀ ਪਿਓਰ ਹੈ ਜੀ, ਹੈ ਨਾ। ਤੇ ਇਹ ਇੱਕ ਮੁੱਦਾ ਅਲੱਗ ਹੋ ਜਾਂਦਾ। ਪਰ ਜੇ ਉਹ ਆਨੰਦਪੁਰ ਦੇ ਮਤੇ ਤੇ ਵੀ ਚੱਲ ਪੈਣ ਤੇ ਬਹੁਤ ਵੱਡੀ ਗੱਲ ਹੋਊਗੀ, ਉਹਦੇ 'ਚ ਸਾਰੇ ਹੱਲ ਨੇ। ਪੰਜਾਬ ਦੇ ਲੋਕਾਂ ਦੀ ਤਰਾਸਦੀ ਰਹੀ ਹੈ ਕਿ ਜਿਸ ਸ਼ਖਸੀਅਤ ਨੇ ਬੜੀ ਆਪਾ ਭਾਵਨੀ ਤਿਆਗ ਕੇ ਔਰ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਫੈਸਲੇ ਲੈਣ ਦੀ ਕੋਸ਼ਿਸ਼ ਕੀਤੀ ਹੈ, ਕਿਤੇ ਨਾ ਕਿਤੇ ਚਾਹੇ ਉਹ ਸਰਕਾਰਾਂ ਹੋਣ, ਚਾਹੇ ਪੰਥ ਵਿਰੋਧੀ ਜਾਂ ਪੰਜਾਬ ਵਿਰੋਧੀ ਤਾਕਤਾਂ ਹੋਣ, ਤਾਂ ਸਮੇਂ-ਸਮੇਂ ਤੇ ਉਹਨਾਂ ਲੋਕਾਂ ਨੂੰ ਖਾਸ ਕਰ ਟਾਰਗੇਟ ਬਣਾਇਆ ਜਾਂਦਾ ਰਿਹਾ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੀ ਸੰਘਰਸ਼ ਦੀ ਰੂਪ ਰੇਖਾ ਰਹੇਗੀ, ਕਿਸ ਤਰੀਕੇ ਦੇ ਨਾਲ ਪੈਂਤੜੇ ਉਲੀਕੇ ਜਾ ਸਕਦੇ ਨੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।